ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਕਲੇਮ ਕੀਤਾ ਕਿ ਭਾਨੂ ਰਾਣਾ ਨਾਂ ਦਾ ਬੰਦਾ ਜਿਹੜਾ ਕੈਲੀਫੋਰਨੀਆ 'ਚ ਰਹਿੰਦਾ ਸੀ ਉਸ ਨੂੰ ਅਸੀਂ ਮਾਰ ਦਿੱਤਾ ਔਰ ਇਹ ਕਿਉਂਕਿ ਟ੍ਰੇਟਰ ਬਣ ਗਿਆ ਸੀ। ਇਸ ਪੋਸਟ ਦੇ ਵਿੱਚ ਇਹ ਵੀ ਵਾਰਨਿੰਗ ਹੈ, ਇਟ ਆਲਸੋ ਇਸ਼ੂਡ ਅ ਵਾਰਨਿੰਗ that those supporting enemies of the country should be ready, death can come anytime। ਇਹਨਾਂ ਸਾਰੇ ਗੈਂਗਸਟਰਸ ਨੂੰ ਜਿਹੜੇ ਅਮਰੀਕਾ 'ਚ ਜਾਂ ਕੈਨੇਡਾ ਦੇ ਵਿੱਚ ਐਕਟਿਵ ਨੇ, ਇਹ ਅਮਿਤ ਸ਼ਾਹ ਦੀ ਕਮਾਂਡ ਉੱਥੋਂ ਹੀ ਇਹ ਸਾਰਿਆਂ ਦੇ ਖਿਲਾਫ ਤੇ ਕ੍ਰਿਮੀਨਲ ਕੇਸ ਨੇ ਵੱਡੇ ਵੱਡੇ, ਪਰ ਉਹਨਾਂ ਨੂੰ ਜਾਲੀ ਡਾਕੂਮੈਂਟਸ ਦੇ ਉੱਤੇ ਉਹਨਾਂ ਨੇ ਅਮਰੀਕਾ ਕੈਨੇਡਾ 'ਚ ਸਨੀਕ ਇਨ ਕੀਤਾ ਤਾਂ ਕਿ ਇੱਕ ਤਾਂ ਜਿਹੜੇ ਸਿੱਖ ਥੋੜੇ ਬਹੁਤ ਖਾਂਦੇ ਪੀਂਦੇ ਨੇ ਉਹਨਾਂ ਦੀ ਹਰਾਸਮੈਂਟ, ਪਲੱਸ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਦੇ ਉੱਤੇ ਤੁਸੀਂ ਜਿਹੜੀ ਆ ਉਹ ਤਲਵਾਰ ਲਟਕਾ ਦਿਓ ਕਿ ਭਾਈ ਤੁਹਾਨੂੰ ਅਸੀਂ ਛੱਡਣਾ ਨਹੀਂ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਦਹਿਸ਼ਤਗਰਦ ਐਲਾਨੀ ਲਾਰੈਂਸ ਬਿਸ਼ਨੋਈ ਦੀ ਗੈਂਗ ਵੱਲੋਂ ਕੈਨੇਡਾ ਤੇ ਅਮਰੀਕਾ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਕਾਰਵਾਈਆਂ ਜਾਰੀ ਨੇ ਔਰ ਲਾਰੈਂਸ ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਨੂ ਰਾਣਾ ਨਾਂ ਦੇ ਗੈਂਗਸਟਰ ਨੂੰ ਕੈਲੀਫੋਰਨੀਆ ਵਿੱਚ ਮਾਰ ਮੁਕਾਇਆ ਕਿਉਂਕਿ ਉਹ ਇੱਕ ਗੱਦਾਰ ਸੀ। ਸੋ ਲਾਰੈਂਸ ਬਿਸ਼ਨੋਈ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਭਾਰਤ ਦੇ ਖਿਲਾਫ ਕੋਈ ਕਾਰਵਾਈ ਕਰੇਗਾ, ਉਹ ਭਾਵੇਂ ਕਿਤੇ ਵੀ ਲੁਕਿਆ ਹੋਵੇ, ਉਸ ਨੂੰ ਮਾਰ ਮੁਕਾਇਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 18 ਜੂਨ 2023 ਨੂੰ ਜਦੋਂ ਗੁਰਦੁਆਰਾ ਸਾਹਿਬ ਸਰੀ ਦੇ ਪਾਰਕਿੰਗ ਲਾਟ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕੋਲਡ ਬਲੱਡਡ ਮਰਡਰ, ਸ਼ਹਾਦਤ ਹੁੰਦੀ ਹੈ ਔਰ ਉਸ ਤੋਂ ਠੀਕ 3 ਮਹੀਨੇ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ 'ਚ ਇਹਦੇ ਲਈ ਇੰਡੀਆ ਨੂੰ ਸਿੱਧਾ ਜ਼ਿੰਮੇਵਾਰ ਦੱਸਦੇ ਆ। ਉਹਨਾਂ ਦੇ 6 ਡਿਪਲੋਮੈਟਸ ਨੂੰ ਕੈਨੇਡਾ ਛੱਡਣ ਦਾ ਆਰਡਰ ਦਿੰਦੇ ਨੇ, ਜਿਹਨਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ। ਫਿਰ ਉੱਪਰੋਂ ਥੱਲੀ ਜਿਹੜੀਆਂ ਨੇ ਉਹ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਰਤ ਨੇ ਕਿਵੇਂ ਉਹਨਾਂ ਦੀਆਂ ਈਵਨ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਟਰਫੀਅਰ ਕੀਤਾ, ਗੈਂਗਸ ਜਿਹੜੀਆਂ ਨੇ ਉਹਨਾਂ ਦਾ ਕੀ ਸਬੰਧ ਹੈ ਔਰ ਉਹਨਾਂ ਇਨਵੈਸਟੀਗੇਸ਼ਨ 'ਚੋਂ ਕੋਈ RCMP ਦੀ ਹੈ, ਕੋਈ ਜਸਟਿਸ ਹੌਕ ਕਮਿਸ਼ਨ ਦੀ ਹੈ, ਕੋਈ ਸੀਸਸ ਦੀ ਹੈ। ਇਹ ਔਨ ਰੈਕਰਡ ਹੈ ਜਿਹਦੇ 'ਚ ਇਹ ਕਿਹਾ ਗਿਆ ਕਿ ਵੀ ਇਹ ਜਿਹੜੀਆਂ ਗੈਂਗਸਟਰਸ ਨੇ ਇਹਨਾਂ ਦੀ ਪੁਸ਼ਤਪਨਾਹੀ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟ ਕਰਦੇ ਨੇ, ਇਹਨਾਂ ਨੂੰ ਕੈਨੇਡੀਅਨ ਸਿੱਖ ਸਿਟੀਜ਼ਨਸ ਦਾ ਜਿਹੜੀ ਇਹ ਜਾਣਕਾਰੀ ਵੀ ਪ੍ਰੋਵਾਈਡ ਕਰਦੇ ਨੇ ਔਰ ਇਹ ਸਾਰਿਆਂ ਦੀ ਹੈਂਡਲਿੰਗ ਦੇ ਵਿੱਚ ਜਿਹੜਾ ਰੋਲ ਅਮਿਤ ਸ਼ਾਹ ਦਾ ਨਾਮ ਵੀ ਆਇਆ। ਜ਼ਾਹਰ ਹੈ ਕਿ ਇਸ ਵੇਲੇ ਵੀ ਜਿਸ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਖਬਰ ਅਸੀਂ ਡਿਸਕਸ ਕਰਨ ਜਾ ਰਹੇ, ਉਸ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ, ਜਿਹੜੀ ਸਾਬਰਮਤੀ ਗੁਜਰਾਤ ਦੇ ਵਿੱਚ ਹੈ, ਉਸ 'ਚ ਰੱਖਿਆ ਹੋਇਆ। ਉਹਨੂੰ ਕਿਤੇ ਵੀ ਨਾ ਬਾਹਰ ਲਿਜਾਇਆ ਜਾ ਸਕਦਾ। ਜੇ ਉਹਦੇ ਵਾਰਦਾਤਾਂ ਉਹ ਜਿਵੇਂ ਆਪਣੇ ਗੈਂਗਸਟਰਾਂ ਰਾਹੀਂ ਅੱਡ ਥਾਵਾਂ ਤੋਂ ਕਰਵਾਉਂਦਾ ਜਿਹੜੇ ਉਹਦੇ ਗੈਂਗ ਮੈਂਬਰ ਨੇ, ਪਰ ਕੋਈ ਈਵਨ ਪੁਲਿਸ ਵੀ ਉਹਦੀ ਪੁੱਛਗਿੱਛ ਨਹੀਂ ਕਰ ਸਕਦੀ ਜਾਂ ਕਿਸੇ ਸਟੇਟ ਦੇ ਹਵਾਲੇ ਉਹਨੂੰ ਨਹੀਂ ਕੀਤਾ ਜਾ ਸਕਦਾ। ਸੋ ਇਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਡਾਇਰੈਕਟਲੀ ਜਿਹੜੀਆਂ ਨੇ ਅੰਡਰ ਦਾ ਅਮਿਤ ਸ਼ਾਹ ਕਮਾਂਡ ਇਹ ਗੈਂਗ ਜਿਹੜੀ ਹੈ ਲਾਰੈਂਸ ਬਿਸ਼ਨੋਈ ਦੀ, ਜਿਸ ਨੂੰ ਜਿਹੜਾ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਐਂਟੀ ਨੈਸ਼ਨਲ ਐਲੀਮੈਂਟ ਜਿਹੜੇ ਬਾਹਰ ਨੇ ਉਹਨਾਂ ਦਾ ਸਫਾਇਆ ਕਰੇ। ਔਰ ਸਟੇਟ ਆਫ ਐਲਬਰਟਾ ਨੇ, ਸਟੇਟ ਆਫ ਬ੍ਰਿਟਿਸ਼ ਸਰੀ ਦੀ ਮੇਅਰ ਨੇ ਮੰਗ ਕੀਤੀ ਸੀ ਔਰ ਫੈਡਰਲ ਲੈਵਲ ਦੇ ਉੱਤੇ ਜਿਹੜੀਆਂ ਟੈਰਰਿਸਟ ਗੈਂਗਸ ਨੇ ਉਹਨਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਐਜ਼ ਦਹਿਸ਼ਤਗਰਦ ਔਰ ਕਨੈਕਸ਼ਨ ਵਿਦ ਦਾ ਇੰਡੀਆ ਇਹ ਨੋਨ ਪਾਰਟ ਹੈ। ਅੱਛਾ, ਕੈਨੇਡਾ ਤੋਂ ਜਦੋਂ ਕੈਨੇਡਾ 'ਚ ਮਰਡਰ ਔਰ ਦੂਸਰੀ ਸਪਰੀ ਫਿਰੌਤੀਆਂ ਦਾ ਹੋਇਆ ਤਾਂ ਇਹਨਾਂ ਨੇ ਆਪਣਾ ਦਾਇਰਾਕਾਰ ਹੋਰ ਵਸੀਹ ਕੀਤਾ। ਕੈਲੀਫੋਰਨੀਆ ਦੇ ਫਰੈਜ਼ਨੋ ਏਰੀਆ 'ਚ ਵੱਡੀ ਗਿਣਤੀ 'ਚ ਗੈਂਗਸਟਰਾਂ ਦੀ ਆਮਦ
ਔਰ ਦੂਸਰਾ ਇਹਨਾਂ ਦਾ ਵੱਡਾ ਠਿਕਾਣਾ ਇੰਡੀਆਨਾ ਦੇ ਵਿੱਚ, ਜਿੱਥੇ ਅਜੇ ਵੀ ਹੈ। ਔਰ ਉੱਥੇ ਉਹਨਾਂ ਦੀਆਂ ਫਿਰੌਤੀਆਂ ਦੀਆਂ ਧਮਕੀਆਂ ਔਰ ਅਦਰਵਾਈਜ਼ ਜਿਹੜਾ ਜਿਨ੍ਹਾਂ ਨੂੰ ਇਹਨਾਂ ਨੇ ਇੰਡੀਅਨਸ ਨੇ ਖਾਲਿਸਤਾਨੀ ਐਕਟਿਵਿਸਟ ਮੰਨ ਕੇ ਆਪਣੇ ਜਿਹੜਾ ਉਸ ਨਿਸ਼ਾਨੇ ਤੇ ਲਿਆ ਹੋਇਆ ਹੈ, ਉਹਨਾਂ ਨੂੰ ਖਾਸ ਤੌਰ ਤੇ ਧਮਕੀਆਂ ਦਾ ਸਿਲਸਿਲਾ। ਅੱਛਾ। ਹਾਲਾਂ ਮਾਰਕ ਕਾਰਨੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਾਂਦਾ ਹੈ, ਉਹ ਬਿਲਕੁਲ ਬੈਂਡ ਕਰਕੇ ਇੰਡੀਆ ਸਾਹਮਣੇ ਲੰਮਾ ਪੈ ਕੇ ਫਿਰ ਇੱਕ ਬਿਆਨ RCMP ਦੇ ਕਰੰਟ ਤੋਂ ਦਵਾਇਆ ਜਾਂਦਾ ਕਿ ਜੀ ਉਹ ਜਿਹੜਾ ਲਿੰਕ ਸੀ ਉਹ ਸਾਬਤ ਨਹੀਂ ਹੋਇਆ, ਇਸ ਲਈ ਗੈਂਗਸਟਰ ਜਿਹੜੇ ਨੇ ਉਹ ਬਿਸ਼ਨੋਈ ਦਾ ਨਾਂ ਵਰਤ ਰਹੇ ਹੋਣਗੇ, ਪਰ ਜ਼ਰੂਰੀ ਨਹੀਂ ਕਿ ਵੀ ਉਹ ਜਿਹੜਾ ਉਸ ਨਾਲ। ਲੇਕਿਨ ਅਸੀਂ ਪਿਛਲੇ ਹਫਤੇ ਹੀ ਗੱਲ ਕੀਤੀ ਵੀ 2 ਹਫ਼ਤੇ ਬਾਅਦ ਯੂ ਟਰਨ ਲੈਣਾ ਪਿਆ। ਗਲੋਬ ਐਂਡ ਮੇਲ ਨੇ ਜਿਹੜਾ ਉਸ ਨੂੰ, ਗਲੋਬਲ ਨਿਊਜ਼ ਨੇ ਇਸ ਨੂੰ ਕਵਰ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਅਜੇ ਵੀ ਇਹ ਪਾਰਟ ਹੈ, ਪਰ ਕਿਉਂਕਿ ਕੋਰਟਸ ਦੇ ਵਿੱਚ ਉਹਨੂੰ ਪ੍ਰੂਵ ਕਰਨਾ ਔਖਾ। ਹੁਣ ਜਿਹੜੀ ਖਬਰ ਇਹਨਾਂ ਦੀ ਮੇਨ ਨਿਊਜ਼ ਏਜੰਸੀਜ਼ ਨੇ ਸਾਰੇ ਪਾਸੇ ਦਿੱਤੀ ਹੈ, ਲਾਰੈਂਸ ਬਿਸ਼ਨੋਈ ਗੈਂਗ ਕਲੇਮਸ ਕਿਲਿੰਗ ਆਫ ਹਰਿਆਣਾ ਗੈਂਗਸਟਰ ਭਾਨੂ ਰਾਣਾ ਇਨ US ਕਾਲਸ ਹਿਮ ਟ੍ਰੇਟਰ। ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਕਲੇਮ ਕੀਤਾ ਹੈ ਕਿ ਭਾਨੂ ਰਾਣਾ ਨਾਂ ਦਾ ਬੰਦਾ ਜਿਹੜਾ ਕੈਲੀਫੋਰਨੀਆ 'ਚ ਰਹਿੰਦਾ ਸੀ, ਉਸ ਨੂੰ ਅਸੀਂ ਮਾਰ ਦਿੱਤਾ ਔਰ ਇਹ ਕਿਉਂਕਿ ਟ੍ਰੇਟਰ ਬਣ ਗਿਆ ਸੀ। ਔਰ ਇਸ ਖਬਰ ਨੂੰ, ਇਸ ਪੋਸਟ ਜਿਹੜੀ ਉਹਨਾਂ ਦੀਆਂ ਗੈਂਗਸਟਰਸ ਦੀਆਂ ਸੋਸ਼ਲ ਮੀਡੀਆ ਪੋਸਟ ਨੇ, ਉਹਦੇ ਉੱਤੇ ਪੋਸਟ ਹੈ, A year ago we had declared that we would eliminate ਭਾਨੂ ਰਾਣਾ। 1 ਸਾਲ ਪਹਿਲਾਂ ਅਸੀਂ ਐਲਾਨਿਆ ਸੀ ਕਿ ਵੀ ਅਸੀਂ ਉਹਨੂੰ ਖਤਮ ਕਰਾਂਗੇ, ਭਾਨੂ ਰਾਣੇ ਨੂੰ। Whoever works against the country will be killed no matter where they hide। ਕਿ ਜਿਹੜਾ ਵੀ ਭਾਰਤ ਦੇ ਖਿਲਾਫ ਕਿਤੇ ਵੀ ਕਾਰਵਾਈ ਕਰਦਾ ਉਹ ਮਾਰਿਆ ਜਾਏਗਾ, ਜਿੱਥੇ ਮਰਜ਼ੀ ਉਹ ਲੁਕਿਆ ਹੋਏ। ਹੁਣ ਇਹ ਪੋਸੀਬਲ ਹੈ ਕਿ ਭਾਨੂ ਰਾਣਾ ਕੌਣ ਹੈ ਕੌਣ ਨਹੀਂ ਸਾਨੂੰ ਨਹੀਂ ਪਤਾ ਹੈ, ਲੇਕਿਨ ਇਹਦਾ ਸਾਥੀ ਰਿਹਾ ਹੋਏਗਾ, ਇਹਨਾਂ ਦੀ ਗੈਂਗ 'ਚ ਹੋਏਗਾ, ਪਰ ਉਹਨੂੰ ਇਹ ਰਿਅਲਾਈਜ਼ ਹੋਏਗਾ ਕਿ ਭਾਈ ਇਹ ਤਾਂ ਕੰਮ ਠੀਕ ਨਹੀਂ ਹੈ। ਉਹਨੇ ਜਦੋਂ ਡਿਸਟੈਂਸ ਕੀਤਾ ਹੈ ਜਾਂ ਉਹਨੇ ਅਸਲੀਅਤ ਬਿਆਨਣੀ ਸ਼ੁਰੂ ਕੀਤੀ, ਕਿਉਂਕਿ ਜਿਹੜੀ ਇੱਕ ਪੋਸਟ ਇੱਕ ਸਿੱਖ ਐਕਟਿਵਿਸਟ ਨੇ ਪਾਈ ਸੀ ਜਿਹਦੇ ਵਿੱਚ 7-8 ਨਾਂ ਦਿੱਤੇ ਗਏ ਸੀ ਕਿ ਵੀ ਜਿਨ੍ਹਾਂ ਨੂੰ ਇਹ ਬਿਸ਼ਨੋਈ ਗੈਂਗ ਨੂੰ ਇਹ ਟਾਸਕ ਦਿੱਤੀ ਗਈ ਹੈ ਵੀ ਇਹਨਾਂ ਨੂੰ ਐਲੀਮੀਨੇਟ ਕਰੋ, ਉਹਦੇ ਸਾਡਾ ਵੀ ਨਾਂ ਸੀ। ਹੁਣੇ ਹੀ ਮਹੀਨਾ ਪਹਿਲਾਂ ਹੀ ਉਹ ਜਿਹੜੀ ਹੈ ਉਸ ਗੈਂਗ ਜਿਹੜਾ ਸਿੱਖ ਐਕਟਿਵਿਸਟ ਨੇ ਉਹਨੂੰ ਵਾਇਰਲ ਕੀਤਾ ਉਸ ਸਾਰੇ ਨੂੰ। ਸੋ ਜ਼ਾਹਰ ਹੈ ਕਿ ਵੀ ਉਹ ਵੀ ਜਿਹੜਾ ਜਿਸ ਬੰਦੇ ਰਾਹੀਂ ਇਹ ਜਾਣਕਾਰੀ ਆਈ ਉਹ ਪਹਿਲਾਂ ਬਿਸ਼ਨੋਈ ਗੈਂਗ ਦੇ ਨਾਲ ਸੀ ਔਰ ਉਹਨੇ ਹੀ ਆ ਕੇ ਕਿਹਾ ਵੀ ਆਹ ਅੰਦਰੂਨੀ ਜਿਹੜੀ ਹੈ ਉਹਨਾਂ ਨੂੰ ਇਹ ਟਾਸਕ ਦਿੱਤੀ ਹੋਈ ਹੈ। ਸੋ ਪੋਸੀਬਲ ਹੈ ਕਿ ਭਾਨੂ ਰਾਣੇ ਨੇ ਡਿਸਟੈਂਸ ਜਦੋਂ ਕੀਤਾ ਤਾਂ ਇਹਨਾਂ ਨੂੰ ਲੱਗਾ ਵੀ ਇਹ ਤਾਂ ਭੇਤੀ ਹੈ ਔਰ ਉਹਨੂੰ ਉਹਨਾਂ ਨੇ ਫਿਰ ਇਸ ਮੈਸੇਜ ਨੂੰ ਰਾਣੇ ਨੂੰ ਉਹਨਾਂ ਨੇ ਟ੍ਰੇਟਰ ਵੀ ਕਿਹਾ ਔਰ ਨਾਲ ਦੀ ਨਾਲ ਕਿਹਾ ਕਿ ਜੀ ਉਹ ਤਾਂ ਦੂਸਰਿਆਂ ਤੱਕ ਜਾਣਕਾਰੀ ਪਹੁੰਚਾ ਰਿਹਾ ਸੀ। ਔਰ ਇਹ ਹੁਣ ਇਸ ਪੋਸਟ ਦੇ ਵਿੱਚ ਇਹ ਵੀ ਵਾਰਨਿੰਗ ਹੈ, it also issued a warning that those supporting enemies of the country should be ready, death can come any time। ਕਿ ਜਿਹੜੇ ਭਾਰਤ ਦੇ ਦੁਸ਼ਮਣ ਨੇ ਉਹ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ, ਉਹ ਜਿਹੜੇ ਨੇ ਉਹਨਾਂ ਨੂੰ ਉਹ ਜਿੱਥੇ ਵੀ ਹੋਣਗੇ, ਜਿਹੜੇ ਭਾਰਤ ਦੀ ਵਿਰੋਧਤਾ ਕਰਨ ਵਾਲੇ ਨੇ, ਉਹ ਜਿੱਥੇ ਵੀ ਮਰਜ਼ੀ ਲੁਕੇ ਹੋਣ, ਉਹ ਮਰਨ ਲਈ ਤਿਆਰ ਹੋਣੇ ਚਾਹੀਦੇ ਨੇ। ਸੋ ਅਸੀਂ ਇਹ ਸਮਝਦੇ ਫਿਰ ਡੀਟੇਲ ਹੈ ਕਿ ਕੌਣ ਕਿੱਥੋਂ ਦਾ ਰਹਿਣ ਵਾਲਾ ਔਰ ਕਿਹਦੇ ਕੀ ਡਾਕੂਮੈਂਟ ਉਹ ਰਾਣੇ ਨੂੰ ਅਮਰੀਕਾ ਕਿਵੇਂ ਪਹੁੰਚਾ, ਕਿਉਂਕਿ ਇਹਨਾਂ ਸਾਰੇ ਗੈਂਗਸਟਰਸ ਨੂੰ ਜਿਹੜੇ ਅਮਰੀਕਾ 'ਚ ਜਾਂ ਕੈਨੇਡਾ ਦੇ ਵਿੱਚ ਐਕਟਿਵ ਨੇ, ਇਹ ਅਮਿਤ ਸ਼ਾਹ ਦੀ ਕਮਾਨ ਉੱਥੋਂ ਹੀ, ਇਹ ਸਾਰਿਆਂ ਦੇ ਖਿਲਾਫ ਉੱਥੇ ਕ੍ਰਿਮੀਨਲ ਕੇਸ ਨੇ ਵੱਡੇ ਵੱਡੇ, ਪਰ ਉਹਨਾਂ ਨੂੰ ਜਾਲੀ ਡਾਕੂਮੈਂਟਸ ਦੇ ਉੱਤੇ ਉਹਨਾਂ ਨੇ ਅਮਰੀਕਾ ਕੈਨੇਡਾ 'ਚ ਸਨੀਕ ਇਨ ਕੀਤਾ ਤਾਂ ਕਿ ਇੱਕ ਤਾਂ ਜਿਹੜੇ ਸਿੱਖ ਥੋੜ੍ਹੇ ਬਹੁਤ ਖਾਂਦੇ ਪੀਂਦੇ ਨੇ ਉਹਨਾਂ ਦੀ ਹਰਾਸਮੈਂਟ, ਪਲੱਸ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਦੇ ਉੱਤੇ ਤੁਸੀਂ ਜਿਹੜੀ ਆ ਉਹ ਤਲਵਾਰ ਲਟਕਾ ਦਿਓ ਕਿ ਭਾਈ ਤੁਹਾਨੂੰ ਅਸੀਂ ਛੱਡਣਾ ਨਹੀਂ ਹੈ, ਔਰ ਤਾਂ ਕਿ ਉਹ ਜਿਹੜੇ ਨੇ ਇਸ ਤੋਂ ਪਿੱਛੇ। ਔਰ ਇਸ ਨੂੰ ਜਿਹੜਾ ਉੱਥੇ ਬੈਠਾ ਗੋਬਰ ਆਰੀਆ ਹੈ ਔਰ ਦੂਸਰੇ ਕਿਸਮ ਦੇ ਲੋਕ ਓਨ ਕਰਦੇ ਨੇ, ਉਹ ਕਹਿੰਦੇ ਨੇ ਵੀ ਲਾਰੈਂਸ ਬਿਸ਼ਨੋਈ ਸੇ कैसे ये भागते हैं खालिस्तानी, ਉਹਨੂੰ ਰਿਡੀਕਿਊਲ ਕਰਦੇ ਨੇ ਸਿੱਖਾਂ ਨੂੰ ਕਿ ਬੜੇ ਖਾਲਿਸਤਾਨੀ ਬਣੇ ਨੇ। ਲਾਰੈਂਸ ਬਿਸ਼ਨੋਈ ਨੂੰ ਜੇ ਫੁੱਲ ਫਲੈਜ ਉਹਦੇ ਹੱਥ ਖੋਲ ਦਈਏ ਤੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਖਾਲਿਸਤਾਨ ਸ਼ਟ ਹੋ ਜਾਏ। ਬਿਲਕੁਲ। ਸੋ ਇਹ ਸਾਹਮਣੇ ਨੇ ਸਬੂਤ, ਤੇ ਇਹਦੇ ਬਾਵਜੂਦ ਜੇ ਇੱਥੋਂ ਦੀ ਸਿਸਟਮ ਜਾਂ ਦੂਸਰੇ 'ਚ ਨੂੰ ਦੇਖੋ, ਸਿਸਟਮ ਦੇ ਵਿੱਚ ਇੱਕ ਲਕੂਨਾ ਤਾਂ ਹੈ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬਈ ਕੋਈ ਆ ਗਿਆ, ਉਹਨੂੰ ਜਦੋਂ ਤੱਕ ਜੁਡੀਸ਼ਰੀ ਸਬੂਤ ਨਹੀਂ ਹੁੰਦੇ ਉਹਦੇ ਸਾਹਮਣੇ ਉਹਨੂੰ ਕੁਝ ਨਹੀਂ ਕਰ ਸਕਦੇ, ਪਰ ਧਮਕੀਆਂ ਵੀ ਦਿੰਦੇ ਨੇ ਜਦੋਂ ਤੱਕ FBI ਔਰ ਦੂਜੀ ਕਾਫੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਪਰ ਇਹ ਜਦੋਂ ਤੁਸੀਂ ਕੰਮ ਹੀ ਤੁਹਾਡੀ ਰੋਟੀ ਰੋਜ਼ੀ ਉਹਦੇ ਚੋਂ ਨਿਕਲ ਰਹੀ ਹੋਏ
ਤੇ ਤੁਸੀਂ ਕਿੰਨੇ ਕੁ ਲੈਵਲ ਦਾ ਜਿਹੜਾ ਉਹ ਕ੍ਰਾਈਮ ਹੈ ਉਹਨੂੰ ਸੁਪਰੈਸ ਕਰ ਸਕਦੇ ਹੋ। ਪਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵਾਰ ਫੇਰ ਯਾਦ ਦਹਾਨੀ ਹੈ ਕਿ ਇੰਡੀਅਨ ਏਜੰਸੀਆਂ ਨੇ ਆਪਣਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਏਜੰਡਾ ਛੱਡਿਆ ਨਹੀਂ ਹੈ, ਰਾਦਰ ਅੱਜ ਵੀ ਉਹ ਉਵੇਂ ਹੀ ਜਿਹੜੇ ਨੇ ਉਹ ਐਕਟਿਵ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਹੁਣ ਆਪਾਂ ਨੂੰ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ਼ਨ ਜੱਟ ਜੀ ਵੀ ਜਿਹੜੇ ਨੇ ਇਹ ਕਹਿੰਦੇ ਲਵ ਫਰੋਮ ਪਾਕਿਸਤਾਨ। ਔਰ ਫਿਰ ਇਸ ਤਰ੍ਹਾਂ ਆबिद ਲਹਿੰਗਾ ਜੀ ਵੀ ਇਹ ਵੀ ਸਲਾਮ ਵਾਲੇਕਮ ਕਹਿੰਦੇ ਨੇ। ਔਰ ਬਸਰਾ ਜੀ ਵੀ, ਔਰ ਫਿਰ ਇਸ ਤਰ੍ਹਾਂ ਅਮਰਜੀਤ ਸਾਨੀ ਜੀ ਵੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਯੂਨਸ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਦਿਲ ਨਾਲ ਸਾਡਾ ਪ੍ਰੋਗਰਾਮ ਦੇਖਦੇ ਹੋ ਔਰ ਮੈਸੇਜ ਕਰਦੇ ਹੋ। ਔਰ ਇਹ ਸਾਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ। ਓਮਕਾਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ USA ਨੇ ਫਿਰ 2 ਵੀਕ की जड़ी है सैंक्शन जड़ी है ये दे दी है और ये तो होना ही था, यानी 2 वीक के लिए जड़ी है सीज फायर जड़ा हो गया है। सो चलो कहते चंगा है फिलहाल। सो फिर इस तरह जड़े बरलीन बंदर जड़ी है वो भी ने, और सिंह गर्चा जी भी, और फिर इस तरह साढ़े को हसन शाह जी और मोहम्मद जाकूब जी कहते ने मैंने आपसे हमेशा बोला है कि यू कैन ट्रस्ट ईरान, क्योंकि ईरान जड़ा है मुनफिक है और ईरान का असल मकसद मक्का और जड़ा मदीना पर कब्जा करना है। और फिर कहते ने साढ़े कोल मोहम्मद यूनस जी भी जड़े ने कहते डॉक्टर साहब इस्लामाबाद आकड़ का जड़ा ड्राफ्ट दोनों मुल्कों को सेंड हो चुका है और जंग बंदी किसी वक्त भी हो सकती है। और फिर इस तरह जड़े टोनी ढींडसा जी भी कहते ने खालसा जिंदाबाद, और सानू फतेह भी बुलाते हैं। और यूनस जी कहते हैं डॉक्टर साहब भैन जी वर्ल्ड ऑर्डर अब ईस्ट में ट्रांसफ़र हो चुका है, अमेरिका बहुत कमज़ोर हो चुका है, आगे देखें आमीन बेहतर होगा। और फिर कहते हैं कि डॉक्टर साहब आज का दिन पाकिस्तान की तारीफ देख रहे हैं कि पाकिस्तान ने बहुत अच्छा रोल अदा किया है और दोनों मुल्कों पाकिस्तान पे और फेथ है कर रहे हैं। ਅਸੀਂ ਇਸ ਤੇ ਪੂਰਾ ਕੰਪਲੀਟ ਸੈਗਮੈਂਟ ਕੀਤਾ ਹੈ। बिल्कुल शिंदा गिल जी भी, और फिर इस तरह सतिंदर जी भी, और फिर इस तरह यूनस जी कहते हैं कि डॉक्टर साहब भैन जी जंग में जो पाकिस्तान ने रोल, हाँ जी इतना हो गया। और फिर इस तरह अदान जी भी, और पाकिस्तान जिंदाबाद कहते हैं। गुरविंदर मान जी कहते हैं कि इज इजराइल बी हैप्पी, आई डोंट थिंक सो, होपफुली इजराइल। और फिर इस तरह मुहम्मद जाकूब जड़े तुहाडे नाल एग्री ने। और मुहम्मद यूनस जी कहते हैं कि डॉक्टर साहब एक बात बहुत समझने वाली है कि इस्लामाबाद में हजरत में इमरान बरी सरकार कर मज़र हुआ और अपने रोहान पता नहीं बुक में उन्होंने कहते मेरे कब्र के पास एक सिटी बनाई गई जिसमें नाम इस्लाम का नाम होगा। और फिर इस तरह राणा जिया जी भी, और फिर इस तरह साढ़े को जाकूब जी भी जेडे तारीफ कर रहे हैं मुहम्मद यूनस जी होरां दी। और फिर इस तरह यूनस जी भी कहते हैं कि जेडे साडी जिहड़ी है पाकिस्तान की जिहड़ी धरती है वो बड़ी ही पाक है, क्योंकि गुरु नानक देव जी भी, और कहते सरकार हजरत शाह फरीद वारिस शाह कहते वो इत्थे है। और फिर इसी तरह साढ़े कोल जाकूब जी साडा मेरा शुक्रिया अदा करते हैं, थोड़ा बहुत बहुत शुक्रिया, थैंक यू सो मच। और गिलानी जी भी जड़े ने वो भी पाकिस्तान सानू देख रहे हैं। और जतिंदर सिंह जी भी फतेह बुलाते हैं। और फिर इस तरह शाहिद जावेद जड़े खालिस्तान एंड पाकिस्तान कहते कल्चरल बेसिस नियर टुगैदर स्पैशली पंजाबी कल्चर पार्टनरशिप जड़े ने ये जड़े सानू कतर तो देख रहे हैं, थोड़ा बहुत बहुत शुक्रिया। और फिर ਆਪਾਂ ਕਹਿੰਦੇ डॉक्टर साहब ਜਿਹੜੇ ਜੂਨ ਜਿਹੜੇ ਉਹ ਕਹਿੰਦੇ ਨੇ डॉक्टर साहब भैन जी शहीद लफ्ज़ कुरान पाक का क्या जहाँ लफ्ज़ गुरु ग्रंथ साहब का के अंदर भी हैं, बाबा जी बानी में भी जने लफ्ज़ ਜਿਹੜੇ यूज़ ਹੁੰਦੇ ਆ। ਗੁਰਬਾਣੀ ਚ ਕਾਫੀ ਅਰਬੀ ਦੇ ਫਾਰਸੀ ਦੇ ਵੀ ਬਹੁਤ ਸਾਰੇ ਲਫ਼ਜ਼ ਨੇ। और फिर इस तरह संधू जी जड़े ने सल्यूट करते हैं पाकिस्तान तो सानू
ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਆਪਾਂ ਹੁਣ ਦੂਸਰੇ ਜਿਹੜੇ ਸੈਗਮੈਂਟ ਆਪਣੇ ਜਿਹੜੇ ਦੂਸਰੇ ਚੈਨਲ ਤੇ ਜਿਹੜੇ TV84 US ਤੇ ਵੀ ਦੇਖਦੇ ਆ, ਸਾਰੇ ਵਿਊਅਰਸ ਕਾਫੀ ਨੇ, ਉੱਥੇ ਵੀ ਉਹਨਾਂ ਦੇ ਮੈਸੇਜ ਦੇਖਣ ਜਾ ਰਹੇ ਆ। ਸਾਡੇ ਕੋਲ ਜਿਹੜੇ ਪਹਿਲੇ ਵਿਊਅਰ ਨੇ ਕੁਲਦੀਪ ਕੌਰ ਜੀ ਵੀ ਔਰ ਮਿਸ਼ਰਾ ਸਿੰਘ ਜੀ ਵੀ ਔਰ ਗੁਲਜਿੰਦਰ ਪੁਰੇਵਾਲ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਦਵਿੰਦਰ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਬਮਲੀਨ ਜੀ ਵੀ ਔਰ ਸੁਖਜੀਵਨ ਬੱਚੂ ਜੀ ਵੀ, ਜਗਦੇਵ ਸਿੰਘ ਜੀ ਵੀ ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਔਰ ਗੁਸਕੇ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਹਰਮਨ ਪੰਨੂ ਜੀ ਯਾਦ ਰਹੇ ਹੋ। ਹਾਂਜੀ ਔਰ ਸਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਮੀਤ ਸਿੰਘ ਬਾਜਵਾ ਜੀ ਵੀ ਔਰ ਗੁਸਕੇ ਜੀ ਕਹਿੰਦੇ ਨੇ ਗ੍ਰੇਟ ਜੌਬ ਬਾਈ ਆਸਮ ਮਨੀਰ, there should be peace in the whole world, God bless this world। ਔਰ ਸਤਿੰਦਰ ਸਿੰਘ ਜੀ ਕਹਿੰਦੇ ਬਹੁਤ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਬਰੈ ਤਿਤੈ ਲਿਓ ਉਬਾਰ। ਸਤਿੰਦਰ ਸਿੰਘ ਜੀ ਕਹਿੰਦੇ ਨੇ ਬਹੁਤ ਹੀ ਵਧੀਆ ਹੋਇਆ, ਸ਼ਾਂਤੀ ਹੋਈ ਹੈ। ਔਰ ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗਗਨਦੀਪ ਜੀ ਵੀ ਇੰਡੀਆ, ਅੱਛਾ ਜੀ ਓਕੇ ਠੀਕ ਹੈ। ਗੁਰਜੀਤ ਸਿੰਘ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਫਤਿਹ ਬੁਲਾਉਂਦੇ, ਸਭ ਦਾ ਬਹੁਤ ਵਾਹਿਗੁਰੂ ਸ਼ੁਕਰੀਆ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।